ਇਜ਼ਰਾਈਲ ਦੇ ਗਾਜ਼ਾ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਈਸਟਰਨ ਰਾਫਾ, ਜਿਹੜੇ ਪੂਰਬੀ ਰਾਫਾ ਦੇ ਇਲਾਕੇ ਦੇ ਵਿੱਚ ਰਹਿ ਰਹੇ ਲੋਕ ਆ, ਸ਼ਰਨਾਰਥੀ ਆ, ਉਹਨਾਂ ਨੂੰ ਇਹ ਕਿਹਾ ਵੀ ਭਾਈ ਹੁਣ ਇਹ ਥਾਂ ਤੁਸੀਂ ਖਾਲੀ ਕਰ ਦੇਵੋ। ਨੇਤਨਿਆਹੂ ਨੇ ਜਿਹੜਾ ਉਹ ਕਿਹਾ ਆ ਵੀ ਰੀਓਪਨਿੰਗ ਜਿਹੜੀ ਅਸੀਂ ਕਰਾਂਗੇ ਹਿਊਮੈਨੀਟੇਰੀਅਨ ਏਡ ਦੀ, ਜਿਹੜੀ ਬਾਈਡਨ ਹੁਣਾਂ ਨੇ ਕਾਲ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ। ਪਰ ਗਾਜ਼ਾ ਦੀ ਅੱਖ, ਗਾਜ਼ਾ ਦੇ ਵਿੱਚ ਰਾਫਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਅੱਖ ਬੜੇ ਚਿਰ ਤੋਂ ਸੀਗੀ ਵੀ ਇੱਥੇ ਕਹਿੰਦੇ ਇਹ ਕਹਿ ਰਹੇ ਆ ਵੀ ਇਹਨਾਂ ਦੇ ਕਹਿਣ ਮੁਤਾਬਕ ਹੀ ਹਮਾਸ ਵਾਲੇ ਕਾਫੀ ਜ਼ਿਆਦਾ ਇੱਥੇ ਲੁਕੇ ਬੈਠੇ ਆ ਤੇ ਹੁਣ ਅਸੀਂ ਇੱਥੇ ਆਪਣੀ ਮਿਲਟਰੀ ਕਾਰਵਾਈ ਜਿਹੜੀ ਉਹ ਕਰਨੀ ਹੈਗੀ ਆ। ਉਧਰ ਸੀਜ਼ ਫਾਇਰ ਦੀ ਜਿਹੜੀ ਗੱਲਬਾਤ ਆ, ਨੈਸ਼ਨਲ ਸਿਕਿਉਰਿਟੀ ਦੇ ਕੌਂਸਲ ਦੇ ਸਪੋਕਸਪਰਸਨ ਨੇ ਵੀ ਜਿਹੜਾ ਉਹ ਦੱਸਿਆ ਹੈ, ਉਹ ਕਤਰ ਦੇ ਵਿੱਚ ਚੱਲ ਰਹੀ ਆ। ਸੋ ਉਹਦੇ ਵਿੱਚ ਹੁਣ ਦੇਖੋ ਅੱਗੇ ਕੋਈ ਗੱਲ ਬਣਦੀ ਆ ਜਾਂ ਨਹੀਂ। ਉਧਰ ਜਿਹੜੇ ਬਰਤਾਨੀਆ ਦੇ ਲੀਡਰ ਆ, ਉਹਨਾਂ ਨੇ ਕਾਫੀ ਚਿੰਤਾਵਾਂ ਜਿਹੜੀਆਂ ਪ੍ਰਗਟਾਈਆਂ ਆ ਇਜ਼ਰਾਈਲ ਦੀ ਜਿਹੜੀ ਗਰਾਊਂਡ ਇਨਵੇਜਨ ਹੋਣੀ ਆ ਰਾਫਾ ਨੂੰ ਲੈ ਕੇ। ਸੋ ਬ੍ਰਿਟਿਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਆ, ਉਹਨਾਂ ਨੇ ਉੱਥੇ ਦੇ ਲੋਕਲ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਇਹ ਜਿਹੜੀ ਆਪਣੀ ਚਿੰਤਾ ਆ ਉਹ ਪ੍ਰਗਟਾਈ ਆ। ਉਧਰ ਗਵਾਂਢੀ ਮੁਲਕ ਜਿਹੜਾ ਮਿਸਰ ਆ, ਇਜਿਪਟ ਆ, ਉਹਨਾਂ ਨੇ ਇਜ਼ਰਾਈਲ ਨੂੰ ਇਹ ਕਿਹਾ ਵੀ ਭਾਈ ਮੈਕਸੀਮਮ ਰਿਸਟ੍ਰੇਂਟ, ਵੀ ਆਪਣੇ ਆਪ ਨੂੰ ਰੋਕ ਕੇ ਰੱਖ ਕੇ ਹੀ ਜਿਹੜਾ ਆ ਇਸ ਦੇ ਵਿੱਚ ਅੱਗੇ ਜਿਹੜਾ ਤੁਸੀਂ ਵਧੋ। ਜਿਹੜਾ ਰਾਫਾ ਦੇ ਵਿੱਚ, ਰਾਫਾ ਇਸ ਮੌਕੇ ਪੂਰੀ ਤਰ੍ਹਾਂ ਟੈਂਟ ਸਿਟੀ ਜਿਹੜੀ ਉਹ ਬਣੀ ਪਈ ਆ। ਜਿੰਨੇ ਵੀ ਲੋਕ ਉੱਤਰੀ ਜਿਹੜੇ ਗਾਜ਼ਾ ਦੇ ਵਿੱਚੋਂ ਘਰੋਂ ਬੇਘਰ ਹੋਏ ਆ, ਘਰ ਜਿੱਥੇ ਉੱਥੇ ਸਾਰੇ ਤਕਰੀਬਨ ਫਲੈਟ ਕਰ ਦਿੱਤੇ ਗਏ ਆ, ਉੱਥੋਂ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਰਹਿਣ ਲਾਇਕ ਕਹਿੰਦੇ ਵੀ ਉਹ ਥਾਂ ਵੀ ਕਾਫੀ ਹੱਦ ਤੱਕ ਨਹੀਂ ਰਹੀ। ਉਹ ਸਾਰੇ ਰਾਫਾ ਦੇ ਉੱਤੇ ਪਹੁੰਚੇ ਸੀਗੇ, ਜਿਹੜਾ ਮਿਸਰ ਦੇ ਲਾਗੇ ਨਾਲ ਬਾਰਡਰ ਆ। ਹੁਣ ਉੱਥੋਂ ਇਹਨਾਂ ਨੂੰ ਜਿਹੜਾ ਬੋਰੀ ਬਿਸਤਰਾ ਚੱਕਣ ਦੇ ਲਈ ਆਖਿਆ ਜਾ ਰਿਹਾ ਹੈ, ਇਵੈਕੂਏਟ ਜਿਹੜਾ ਉਹ ਕਹਿੰਦੇ ਆ ਵੀ ਤੁਸੀਂ ਜਾਓ, ਤੁਸੀਂ ਇੱਥੇ ਨਾ ਰੁਕੋ, ਅਸੀਂ ਜਿਹੜਾ ਮਿਲਟਰੀ ਓਫੈਂਸਿਵ ਜਿਹੜਾ ਉਹ ਕਰਨ ਜਾ ਰਹੇ ਆ। ਪਿਛਲੇ ਕੁਝ ਹਫ਼ਤਿਆਂ ਤੋਂ ਕਹਿ ਸਕਦੇ ਆ ਵੀ ਇੰਨੀਆਂ ਖਬਰਾਂ ਜਿਹੜੀਆਂ ਉੱਥੋਂ ਨਹੀਂ ਆ ਰਹੀਆਂ ਸੀਗੀਆਂ, ਪਰ ਇਹ ਨਹੀਂ ਸੀਗਾ ਵੀ ਉੱਥੇ ਬਿਲਕੁਲ ਜਿਹੜੀ ਉਹ ਸ਼ਾਂਤੀ ਕਿਤੇ ਉਹ ਹੋ ਚੁੱਕੀ ਸੀ। ਉਹ ਮਸਲੇ ਜਿਹੜੇ ਉੱਦਾਂ ਦੇ ਉੱਦਾਂ ਹੀ ਬਰਕਰਾਰ ਹੈਗੇ ਆ। ਤੇ ਹੁਣ ਇੱਕ ਵਾਰੀ ਫਿਰ ਇਜ਼ਰਾਈਲ ਵਾਲੇ ਦੁਬਾਰਾ ਜਿਹੜਾ ਆ ਉੱਥੇ ਗਰਾਊਂਡ ਓਫੈਂਸਿਵ ਮਿਲਟਰੀ ਆਪਰੇਸ਼ਨ ਹਮਲਾ ਜਿਹੜਾ ਆ ਉਹ ਕਰ ਸਕਦੇ ਆ। ਵਿੱਚੇ ਜੇ ਜਦੋਂ ਈਰਾਨ ਦੇ ਨਾਲ ਇਹਨਾਂ ਦਾ ਪੰਗਾ ਪਿਆ ਸੀ, ਉਦੋਂ ਲੱਗਦਾ ਸੀਗਾ ਵੀ ਸ਼ਾਇਦ ਰੁੱਖ ਹੋਰ ਪਾਸੇ ਨੂੰ ਜਾ ਸਕਦਾ ਆ, ਪਰ ਉਸ ਚੀਜ਼ ਦੇ ਵਿੱਚ ਤਕਰੀਬਨ ਬਚਾਅ ਜਿਹੜਾ ਉਹ ਰਹਿ ਗਿਆ ਸੀ। ਜੀ ਬਿਲਕੁਲ। ਸੋ ਰਾਫਾ ਦੇ ਵਿੱਚ 14 ਲੱਖ ਦੇ ਕਰੀਬ ਲੋਕ ਰਹਿੰਦੇ ਆ। ਬਹੁਤ ਸਾਰੇ ਜਿਹੜੇ ਪਹਿਲੇ ਸ਼ਹਿਰ ਆ ਜਿੱਥੇ ਬੰਬਾਰਡਮੈਂਟ ਹੋਈ ਸੀ, ਉੱਥੋਂ ਭੱਜ ਕੇ ਇੱਥੇ ਆਏ ਸੀ। ਹੁਣ ਇੱਥੋਂ ਜਿਹੜੇ ਆ ਜਿਹੜੇ ਫਲਾਇਰ ਆ ਉਹ ਇਜ਼ਰਾਈਲ ਦੀ ਆਰਮੀ ਵੱਲੋਂ ਪਲੇਨਸ ਦੇ ਰਾਹੀਂ ਸਿੱਟੇ ਗਏ ਆ ਤਾਂ ਕਿ ਲੋਕ ਇੱਥੋਂ ਮੂਵ ਹੋ ਜਾਣ। ਯੂਐਸ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ। ਨੈਗੋਸ਼ੀਏਸ਼ਨ ਚੱਲ ਰਹੀ ਸੀ ਈਜਿਪਟ ਦੇ ਵਿੱਚ ਸੀਜ਼ ਫਾਇਰ ਨੂੰ ਲੈ ਕੇ, ਪਰ ਉਹ ਜਿਹੜੀ ਆ ਸਿਰੇ ਨਹੀਂ ਚੜ ਸਕੀ ਹੈਗੀ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਨੇਤਨਿਆਹੂ ਦੇ ਨਾਲ ਅੱਜ ਸਵੇਰੇ ਜਿਹੜੀ ਆ ਉਹ ਗੱਲਬਾਤ ਕਰਨਗੇ ਵੀ ਕਿਸ ਤਰ੍ਹਾਂ ਜੋ ਗਰਾਊਂਡ ਅਸੌਲਟ ਦੀ ਪਲਾਨ ਆ ਰਾਫਾ ਦੇ ਵਿੱਚ ਇਜ਼ਰਾਈਲ ਦੀ, ਉਸ ਨੂੰ ਰੋਕਿਆ ਜਾ ਸਕੇ, ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਹੈਲਪ ਆ ਉਹ ਪਹੁੰਚਾਈ ਜਾ ਸਕੇ। ਸਮਾ ਹਦੀਦ ਸਪੋਕਸਪਰਸਨ ਹੈਗੇ ਨਾਰਵੇਜੀਅਨ ਰਿਫਿਊਜੀ ਕੌਂਸਲ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਬਹੁਤ ਹੀ ਖਤਰਨਾਕ ਸਿਨੈਰੀਓ ਹੋਊਗਾ, ਨਾਈਟਮੇਅਰ ਸਿਨੈਰੀਓ ਹੋਊਗਾ, ਜਿਹੜਾ ਜੇ ਰਾਫਾ ਦੇ ਵਿੱਚ ਇਜ਼ਰਾਈਲ ਦੀ ਆਰਮੀ ਜਿਹੜੀ ਆ ਉਹ ਗਰਾਊਂਡ ਦੇ ਉੱਤੇ ਐਂਟਰ ਹੁੰਦੀ ਹੈਗੀ ਆ। ਸੋ ਲੋਕ ਇਸ ਟਾਈਮ ਬਹੁਤ ਘਬਰਾਏ ਹੋਏ ਹੈਗੇ ਆ। ਜੇ ਪੂਰੀ ਅਪਡੇਟ ਕਰਦੇ ਜਾਈਏ, ਹੁਣ ਤੱਕ ਗਾਜ਼ਾ ਦੇ ਵਿੱਚ 34,700 ਲੋਕ ਬੰਬਾਰਡਮੈਂਟ ਦੇ ਨਾਲ ਮਾਰੇ ਜਾ ਚੁੱਕੇ ਹੈਗੇ ਆ। 75,000 ਦੇ ਕਰੀਬ ਲੋਕ ਪੂਰੀ ਤਰ੍ਹਾਂ ਫੱਟੜ ਹੋਏ ਆ, ਕਿਸੇ ਦੀ ਲੱਤ ਨਹੀਂ, ਬਾਂਹ ਨਹੀਂ। ਤੇ ਜਦੋਂ ਹਮਾਸ ਵਾਲਿਆਂ ਨੇ ਅਕਤੂਬਰ 7 ਨੂੰ ਅਟੈਕ ਕੀਤਾ ਸੀ ਇਜ਼ਰਾਈਲ ਦੇ ਵਿੱਚ, ਉਹਦੇ ਨਾਲ 1200 ਲੋਕਾਂ ਦੀ ਮੌਤ ਹੋਈ ਸੀ। 250 ਜਣੇ ਆ ਉਹ ਹੋਸਟੇਜ ਬਣਾਏ ਗਏ ਸੀਗੇ। ਸੋ ਦੁਨੀਆ ਜਿਹੜੀ ਆ ਉਹਨਾਂ ਦਾ ਪੂਰਾ ਜ਼ੋਰ ਲੱਗਾ ਆ, ਦੁਨੀਆ ਦੇ ਮੁਲਕਾਂ ਦਾ, ਵੀ ਇਹ ਜਿਹੜੀ ਲੜਾਈ ਆ ਇਹ ਬੰਦ ਹੋਣੀ ਚਾਹੀਦੀ ਆ। ਪਰ ਨੇਤਨਿਆਹੂ ਜਿਹੜਾ ਆ ਉਹ ਕਿਸੇ ਤਰ੍ਹਾਂ ਵੀ ਮੰਨ ਨਹੀਂ ਰਿਹਾ। ਜੀ ਬਿਲਕੁਲ। ਉਧਰ ਇਹ ਵੀ ਜਿਹੜੀ ਚੀਜ਼ ਦੇਖੀ ਜਾ ਰਹੀ ਆ, UN ਦੇ ਵਿੱਚ ਇੱਕ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਆ ਪੈਲਸਤੀਨ ਦੀ ਸਟੇਟ ਨੂੰ ਰੈਕੋਗਨਾਈਜ਼ ਜਿਹੜਾ ਉਹ ਕਰਨ ਦੇ ਉੱਤੇ ਉੱਥੇ ਵੋਟ ਹੋਣੀ ਆ। ਇਜ਼ਰਾਈਲ ਦੇ ਅੰਬੈਸਡਰ ਨੇ ਇਹ ਕਹਿ ਰਹੇ ਆ ਵੀ ਅਸੀਂ ਉਮੀਦ ਕਰਦੇ ਆ ਵੀ ਜੇ ਪੈਲਸਤੀਨ ਸਟੇਟ ਨੂੰ ਮਾਨਤਾ ਦਿੱਤੀ ਜਾਂਦੀ ਆ, ਪਾਸ ਹੁੰਦਾ ਆ ਉਹ ਜਿਹੜਾ ਮਤਾ,
ਤਾਂ ਜਿਹੜਾ ਯੂਐਸ ਆ ਯੂਐਨ ਦੀ ਫੰਡਿੰਗ ਆ ਉਸ ਨੂੰ ਬੰਦ ਕਰ ਦਊਗਾ। ਜਿਹੜਾ ਇਜ਼ਰਾਈਲੀ ਐਂਬੈਸਡਰ ਆ ਯੂਐਨ ਨੂੰ ਗਿਲਾਡ ਅਰਡਨ, ਉਹਨੇ ਸੋਮਵਾਰ ਨੂੰ ਅੱਜ ਇਸ ਬਾਰੇ ਜਿਹੜੀ ਉਹ ਗੱਲ ਆਖੀ ਆ। ਪੈਲਸਟੀਨ ਅਥਾਰਟੀ ਨੂੰ ਜਿਹੜੀ ਪੂਰੀ ਯੂਐਨ ਮੈਂਬਰਸ਼ਿਪ ਦੇ ਉੱਤੇ ਜਿਹੜੀ ਵੋਟ ਆ ਉਹ ਹੋਣ ਜਾ ਰਹੀ ਆ। ਇਹਨਾਂ ਨੇ ਜਿਹੜੀ ਸ਼ੁੱਕਰਵਾਰ ਨੂੰ ਹੋਣ ਵਾਲੀ ਯੂਐਨ ਦੀ ਜਨਰਲ ਅਸੈਂਬਲੀ ਦੀ ਮੀਟਿੰਗ ਆ ਉਸ ਤੋਂ ਪਹਿਲਾਂ ਇਹ ਹੁਣ ਬਿਆਨ ਦਿੱਤਾ ਹੈਗਾ ਆ। ਉਧਰ ਹਾਲਾਤ ਖਾਸੇ ਜਿਹੜੇ ਆ ਉਹ ਮਾੜੇ ਨੇ ਇਸ ਟਾਈਮ। ਫਲਸਤੀਨ ਦੇ ਜਿਹੜਾ ਇਲਾਕਾ ਗਾਜ਼ਾ ਆ ਉੱਥੇ ਲੋਕ ਬੇਘਰ ਹੋਇਆਂ ਨੂੰ ਕਈ ਮਹੀਨੇ ਜਿਹੜੇ ਹੋ ਗਏ ਆ। ਸਾਫ਼ ਪਾਣੀ, ਰੋਟੀ, ਦਵਾਈਆਂ, ਇਸ ਦੀ ਵੀ ਬਹੁਤ ਜ਼ਿਆਦਾ ਕਿੱਲਤ ਉੱਥੇ ਲਗਾਤਾਰ ਚੱਲ ਰਹੀ ਆ। ਹਿਊਮਨ ਰਾਈਟ ਦੇ ਜਿਹੜੇ ਚੀਫ ਆ ਉਹਨਾਂ ਨੇ ਫਿਰ ਚੇਤਾਵਨੀ ਦਿੱਤੀ ਆ ਵੀ ਜਿਹੜੀ ਇਜ਼ਰਾਈਲ ਨੇ ਰੀਲੋਕੇਸ਼ਨ ਦਾ ਆਰਡਰ ਦੇ ਦਿੱਤਾ ਆ ਇਹ ਇੱਕ ਵਾਰੀ ਫਿਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਇੱਕ ਗੰਭੀਰ ਉਲੰਘਣਾ ਆ। ਪਰ ਇਜ਼ਰਾਈਲ ਦੇ ਨੂੰ ਜਿਹੜਾ ਕਹਿ ਤਾਂ ਸਕਦੇ ਆ ਪਰ ਉਸ ਦੇ ਉੱਤੇ ਇਸ ਟਾਈਮ ਕਰ ਜਿਹੜਾ ਉਹ ਕੁਛ ਨਹੀਂ ਹੋ ਪਾ ਰਿਹਾ। ਬਾਈਡਨ ਹੁਣਾਂ ਨੇ ਨੇਤਨਿਆਹੂ ਦੇ ਨਾਲ ਜਿਹੜੀ ਗੱਲਬਾਤ ਅੱਜ ਜਿਹੜੀ ਉਹ ਕਰਨੀ ਆ ਰਾਫਾ ਦੇ ਉੱਤੇ ਕਹਿੰਦੇ ਵੀ ਨਜ਼ਰ ਰੱਖੀ ਆ। ਬੀਤੇ ਦਿਨਾਂ ਦੇ ਵਿੱਚ ਕਾਫੀ ਜ਼ੋਰ ਲੱਗਾ ਸੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਹੋਣਾ ਦਾ ਵੀ ਸੀਜ਼ ਫਾਇਰ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਵਧੇ, ਪਰ ਉਹ ਕਿਸੇ ਪਾਸੇ ਨੂੰ ਗੱਲ ਅਜੇ ਬਹੁਤੀ ਅੱਗੇ ਤੁਰਦੀ ਨਜ਼ਰ ਨਹੀਂ ਆ ਰਹੀ। ਹਾਂ, ਜਿਹੜੀਆਂ ਧਿਰਾਂ ਆ ਉਹ ਕਤਰ ਦੇ ਵਿੱਚ ਇੱਕ ਦੂਜੇ ਦੇ ਨਾਲ ਮੁਲਾਕਾਤ ਜ਼ਰੂਰ ਕਰ ਰਹੀਆਂ ਹੈਗੀਆਂ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਸੀਜ਼ ਫਾਇਰ ਤੇ ਹੌਸਟੇਜ ਨੈਗੋਸੀਏਸ਼ਨ ਵੀ ਜਿਹੜੇ ਬੰਧਕ ਬਣਾਏ ਆ ਉਹਨਾਂ ਨੂੰ ਛਡਾਉਣ ਦੀਆਂ ਜਿਹੜੀਆਂ ਨੈਗੋਸੀਏਸ਼ਨ ਆ ਉਹ ਕਹਿੰਦੇ ਇੱਕ ਵਾਰੀ ਫਿਰ